ਬਾਵੇਰਾਂ ਨੂੰ ਪਿੰਡ ਵਾਲਿਆਂ ਪਿੰਡੋਂ ਕੱਢ ਛੜਿਆ। ਬਾਵੇਰੀ ਸਮਝ ਰਿਹਾ ਹੋ ਨਾ ਮੇਰੀ ਗੱਲ। ਬਾਵੇਰਾਂ ਨੂੰ ਪਿੰਡੋਂ ਕੱਢ ਦਿੱਤਾ ਗਿਆ ਤੇ ਕਿਸੇ ਦੂਜੇ ਸ਼ਹਿਰ ਦੇ ਦੂਰ ਪਿੰਡ 'ਚ ਜਾ ਕੇ ਮਕਾਨ ਬਣਾ ਲਏ ਉਹਨੇ। ਕੰਮਕਾਜ ਸਿੱਖੇ ਕੋਈ ਨਹੀਂ ਸਨ। ਕੁਝ ਦਿਨਾਂ ਬਾਅਦ ਜਿਸਲੇ ਬਿਲਕੁਲ ਭੁੱਖੇ ਮਰਨ ਲੱਗੇ ਨਾ ਤੇ ਜਨਾਨੀ ਨੇ ਆਖਿਆ ਕਿ ਮੈਂ 5-7 ਦਿਨਾਂ ਦੀ ਸੁਣਨੀ ਆ ਪਈ ਕਿ ਨਾਲ ਸਾਡੇ ਘਰ ਦੇ ਮਸਜਿਦ ਹੈ ਤੇ ਉੱਥੇ ਇਮਾਮ ਮਸਜਿਦ ਦੀ ਲੋੜ ਹੈ। ਤੇ ਉਹਨੇ ਕੀ ਕਰਨਾ ਹੁੰਦਾ, ਇਮਾਮ ਮਸਜਿਦ ਨੇ ਨਿਰਾ ਨਮਾਜ਼ ਹੀ ਪੜ੍ਹਾਉਣੀ ਹੁੰਦੀ ਹੈ। ਤੇ ਤੁਸੀਂ ਇੰਜ ਕਰੋ, ਉੱਥੇ ਜਾਓ, ਜਾ ਕੇ ਮਸਜਿਦ ਦੀ ਇੰਤਜ਼ਾਮੀਆ ਨਾਲ ਗੱਲ ਕਰਕੇ ਨਾ ਉੱਥੇ ਇਮਾਮ ਮਸਜਿਦ ਰਹਿ ਪਵੋ। ਮਰਾਸੀ ਇਸ਼ਾਕੂ ਟਾਈਮ ਦੇ ਨਾਲ ਗਿਆ, ਜਾ ਕੇ ਉਹਨਾਂ ਨੂੰ ਆਖਿਆ ਕਿ ਯਾਰ ਮੈਨੂੰ ਇਮਾਮ ਮਸਜਿਦ ਰੱਖ ਲਓ। ਇੰਤਜ਼ਾਮੀਆਂ ਦੇ ਬੰਦਿਆਂ ਆਖਿਆ ਜੀ ਬਿਲਕੁਲ ਸਾਨੂੰ ਲੋੜ ਹੈ, ਰੱਖ ਲੈਂਦੇ ਹਾਂ। ਸਾਨੂੰ ਇਹ ਦੱਸੋ ਕਿ ਇਸ਼ਾ ਦੀਆਂ ਰਕਾਤਾਂ ਕਿੰਨੀਆਂ ਹੁੰਦੀਆਂ ਨੇ? ਬਾਵੇ ਨੇ ਆਖਿਆ 15। ਉਹਨੇ ਆਖਿਆ ਨਹੀਂ ਯਾਰ ਤੂੰ ਇਮਾਮ ਮਸਜਿਦ ਰਹਿਣ ਆਏ ਆਵੇਂ, 15 ਨਹੀਂ ਹੁੰਦੀਆਂ, ਸਹੀ ਦੱਸ ਕਿੰਨੀਆਂ ਹੁੰਦੀਆਂ ਨੇ? ਇਹ ਫਿਰ 20 ਹੋਣਗੀਆਂ। ਉਹਨਾਂ ਆਖਿਆ ਯਾਰ 20 ਵੀ ਨਹੀਂ ਹੁੰਦੀਆਂ, ਕੋਈ ਬੰਦੇ ਦੀਆਂ ਪੁੱਤਰਾਂ ਵਾਲੀ ਗੱਲ ਕਰ, ਕਿੰਨੀਆਂ ਨੇ? ਬਾਵੇ ਨੇ ਆਖਿਆ ਲਓ ਜੀ, ਨਾ ਤੁਹਾਡੀਆਂ ਤੇ ਨਾ ਮੇਰੀਆਂ ਇੱਕੋ ਗੱਲ ਜੇ, 25 ਜੇ, ਇਦੂ ਨਾ ਮੈਂ ਵਧਣਾ ਤੇ ਨਾ ਘਟਣਾ। ਇਹ 25 ਰਕਾਤਾਂ ਹੁੰਦੀਆਂ ਨੇ। ਉਹਨਾਂ ਕੁੱਟ ਫੰਡ ਕੇ ਨਾ ਚੰਗਾ ਬਾਵੇ ਇਹਨਾਂ ਨੂੰ ਭਜਾ ਦਿੱਤਾ। ਘਰ ਆਏ ਤੇ ਮੱਥੇ ਚੋਂ ਵੀ ਲਹੂ ਚੋਏ ਪਿਆ ਤੇ ਨੱਕ ਚੋਂ ਵੀ ਕਤਰੇ ਪੈ ਡਿੱਗਣ ਤੇ ਬਾਂਹ ਵੀ ਬੱਧੀ ਉਹਨੇ। ਜਨਾਨੀ ਨੇ ਪੁੱਛਿਆ ਕੀ ਹੋਇਆ, ਤੁਸੀਂ ਤੇ ਮਸੀਤੇ ਇਮਾਮ ਰਹਿਣ ਗਿਆ ਸੋ? ਉਹ ਬਾਵੇ ਨੇ ਆਖਿਆ ਜੀ ਉਹ ਇਸ਼ਾ ਦੀਆਂ ਰਕਾਤਾਂ ਪੁੱਛਦੇ ਸਨ ਪੈ। ਤੇ ਜਨਾਨੀ ਉਹਦੀ ਨੇ ਆਖਿਆ ਤੇ ਤੂੰ ਦੱਸਣੀਆਂ ਸਨ ਕਿ 17 ਹੁੰਦੀਆਂ ਨੇ। ਆਂਦਾ ਲੈ ਤੂੰ 17 ਦੀ ਗੱਲ ਕਰਨੀ ਹੈ ਵੀ ਮੇਰੀਆਂ ਉਹਨਾਂ ਨੇ 25 ਨਹੀਂ ਮੰਨੀਆਂ, 17 ਮੰਨਦੇ ਸਨ ਭਲਾ ਉਹ।